ਚਾਚਾ ਅੰਡਾ ਲੈ ਲੈ ਕੁੱਕੜੀ ਦਿੱਤਾ ਚਾਚੇ ਨੂੰ ਦੇ ਉਹਨੂੰ ਬਾਹਰ ਹੋਇਆ ਹੈ ਉੱਥੇ ਅੰਦਰ ਹੀ ਪਿਆ ਕਿ ਚਾਚਾ ਦੇ ਘਰ ਆਇਆ ਤੇ ਆਂਡਾ ਵੀ ਲੱਭ ਗਿਆ। ਕਸਮ ਵਾਲੀ ਗੱਲ ਜੋ ਜਹਾਨੀ ਕੁੱਕੜੀਆਂ ਨੂੰ ਗੋਲੀਆਂ ਦੇ ਫਲਾਣਾ ਟੀਕਾ ਲਾਂਡਿਆਂ ਵਾਲਾ ਪਰ ਆ ਨਹੀਂ ਪਤਾ ਬਿੱਲਾ ਪੈ ਜਾਂਦੇ ਆਂਡਿਆਂ ਆਂਡੇ ਵਾਲੇ ਆਂਡਾ ਲੈ ਲਓ ਆਂਡਾ ਤੂੰ ਮੈਨੂੰ ਇੰਨੀ ਗੱਲ ਦੱਸ ਜਿਹੜੇ ਆਂਡੇ ਚੁੱਕਣਾ ਆ ਤੇ ਕਿੱਧਰ ਕਰਨਾ ਆ ਤਸ ਮਜ਼ਾਕ ਤੋਂ ਲਵਾ ਕਿਤੇ ਕਰਦਾ ਦੇ ਫਿਰ ਦਾ ਕਿਹਨੂੰ ਦਿੰਦੇ ਹੋ। अस्सलाम वालेकुम हाँ जनाब क्या हाल है ठीक हो। हाँ जनाब अज की वीडियो शुरू करने तो टाइम सुबह 10 बज गया है तो अज बहुत ज़्यादा धुंध पी गई तो हूँ कितना साफ होया थोड़ा जरा मौसम तो धुप्प अज को नहीं चढ़ी तो पर धुंध हूँ थोड़ी बड़ी ना लै गई है। ਅਸੀਂ ਹੁਣ ਜਾ ਰਹੇ ਹਾਂ ਵੇਲੀ ਆਪਣੀਆਂ ਚਾਚੇ ਦੀ ਸੁਬਾਹ ਦੇ ਲੰਮੇ ਪੈ ਗਏ ਨਾ ਦਿਨ ਮੈਨੂੰ ਬੁਖਾਰ ਹੈ ਜਦੋਂ ਕਦੇ ਵਾਲ ਠੰਡ ਹੁੰਦੀ ਹੈ ਨਾ ਤੇ ਚਾਚਾ ਦਾ ਮੈਨੂੰ ਬੁਖਾਰ ਹੈ ਮੇਰਾ ਮੇਜ਼ਾ ਖਰਾਬ ਹੈ ਉਹ ਭਾਈ ਕੰਮ ਕਰਨ ਤੇ ਦਿਲ ਹੀ ਨਹੀਂ ਕਰਦਾ ਪਾਲੇ ਵਿੱਚ ਤੇ ਮੈਂ ਕਿਹਾ ਚਲੋ ਤੁਸੀਂ ਸੋਵੋ ਤੇ ਮੈਂ ਅੱਜ ਕੰਮ ਕਰ ਲੈਣਾ ਕੋਈ ਮੁਸ਼ਕਿਲ ਹੈ। ਹੁਣ ਪਹਿਲੇ ਜਾਣਾ ਕਮਾਲ ਦੀ ਵੱਢਣ ਵਾਲੇ ਨੇ ਪੱਠੇ ਕੱਲ ਲੈ ਆਂਦੇ ਨੇ ਇੱਕ ਡੰਗ ਪਿੱਛੇ ਪਾਏ ਆ ਤੇ ਪਹਿਲੇ ਕਮਾਲ ਲਿਆ ਕੇ ਪਰਾਲੀ ਲਿਆ ਕੇ ਪੱਠੇ ਕੁਤਰਨੇ ਨੇ ਫਿਰ ਸੁਬਾਹ ਵਾਸਤੇ ਪੱਠੇ ਲੈ ਕੇ ਆਉਣੇ ਨੇ ਤੇ ਕੰਮ ਬਤੇਰਾ ਤੇ ਵੇਖੋ ਨਿਬੜਦਾ ਕਿ ਨਹੀਂ ਨਿਬੜਦਾ। ਹੁਣ ਪਹਿਲੇ ਪਰਾਲੀ ਖੜਨੇ ਆ ਤੇ ਫਿਰ ਕਮਾਲ ਲਿਆਵਾਂਗੇ ਤੇ ਫਿਰ ਪੱਠੇ ਕੁਤਰਾਂਗੇ ਉਹ ਹੱਥ ਵੀ ਐਂ ਠਰੇ ਹੁੰਦੇ ਨੇ ਸੁਬਾਹ ਸੁਬਾਹ। ਪਰਾਲੀ ਮਾਸ਼ਾਅੱਲਾ ਅਸੀਂ ਅੱਧੀ ਪਾ ਛੜੀਏ ਤੇ ਅੱਧਾ ਪੱਸਾ ਰਹਿ ਗਿਆ ਤੇ ਹੋਰ ਮਹੀਨਾ ਡੇਢ ਹੀ ਪੈਣੀ ਹੈ ਪਰਾਲੀ ਜੇ ਅੱਗੇ ਹੋਰ ਪੱਠੇ ਹੀ ਬੇਬਾ ਹੋ ਜਾਣੇ ਨੇ। ਇੱਥੇ ਦੋ ਪੱਸੇ ਲੱਗੇ ਇੱਕ ਇਹ ਲੱਗਿਆ ਇੱਕ ਨਾਲ ਲੱਗਿਆ ਜੋੜਮਾ ਦੋ ਪੱਸੇ ਇੱਕ ਪੈ ਗਿਆ ਇੱਕ ਰਹਿ ਗਿਆ। ਇਹ ਸਾਡੀ ਲੈਮੋਜ਼ੀਨ ਖੜੀ ਉਹਨਾਂ ਨੂੰ ਖੜਨਿਆ ਤਾਂ ਚੁੱਲ੍ਹਾ ਪਾ ਕੇ ਫਿਰ ਪਰਾਲੀ ਖੜਨੀ ਹੈ ਇੱਥੇ ਬਸ ਮਾਰੀ ਨਾ ਪਲਾ ਵੀ ਚਲੋ ਜੀ ਕਮਾਦ ਅਸੀਂ ਲਾਏ ਆ ਹੋ ਚੱਲ ਚੱਲ ਦੂਜੀ ਵੇਲੀ ਕਮਾਦ ਛੱਡ ਕੇ ਫਿਰ ਪਰਾਲੀ ਲਿਆਉਂਦੇ ਆ। ਹਾਂਜੀ ਕਮਾਦ ਅਸੀਂ ਲਾਇਆ ਮਸ਼ੀਨ ਅੱਗੇ ਹੁਣ ਪਰਾਲੀ ਖੜਨੇ ਆ ਤੇ ਪਰਾਲੀ ਛੱਡ ਕੇ ਕੁੱਤਰ ਕੇ ਪੱਠੇ ਟਾਈਮ ਨਾਲ ਫਰਗ ਹੋ ਕੇ ਅਬ ਬੰਦਾ ਤਾਂ ਵੇਲਾ ਹੋ ਹੀ ਨਹੀਂ ਨਾ ਸਕਦਾ ਸੁਬਾਹ ਵਾਸਤੇ ਫਿਰ ਪੱਠੇ ਲੈਣ ਟੁਰ ਜਾਣਾ ਫਿਰ ਉਂਝ ਹੀ ਦਿਹਾੜ ਲੰਘ ਜਾਣੀ ਹੈ ਜ਼ਿਮੀਂਦਾਰ ਨਹੀਂ ਵੇਲਾ ਹੋ ਸਕਦਾ ਕਦੇ ਵੀ। ਆ ਜਾ ਇਹ ਖੋਤੀ ਨੂੰ ਬੰਨਿਆ ਇੱਥੇ ਸ਼ਾਬਾਸ਼ ਬਿਸਮਿਲ੍ਲਾਹ ਦੀ ਬਰਕਤ ਕੋਈ 4-5 ਕੁੜੀਆਂ ਲੈ ਜਾਂਦੀਆਂ ਬੜੀਆਂ ਨੇ ਸਾਨੂੰ ਵਿੱਚ ਕਮਾਦ ਹੁੰਦਾ ਪਰਾਲੀ ਹੁੰਦੀ ਭੋ ਹੁੰਦਾ ਪੱਠੇ ਚਾਰ ਚੀਜ਼ਾਂ ਮਿਕਸ ਕਰਕੇ ਮੱਝਾਂ ਨੂੰ ਪਾਈ ਦੀਆਂ। शाबाश ਅਸੀਂ ਪੱਠੇ ਛੱਟ ਕੁਤਰ ਕੇ ਆਪਣੇ ਖੇਤਾਂ 'ਚ ਪਹੁੰਚੇ ਹਾਂ। ਮੈਂ ਹੁਣ ਸੁਬਾਹ ਬਸ ਪੱਠੇ ਲੈ ਆਈਏ ਤੇ ਨਾਲੇ ਤੁਹਾਨੂੰ ਪੱਠੇ ਵਾਹੀਏ ਜਿਨ੍ਹਾਂ ਦੇ ਅਸੀਂ ਖਾਦ ਪਾਉਂਦੇ ਨੇ 2 ਵਾਰੀ ਖਾਦ ਪਾਈਏ ਤੇ ਹੁਣ ਕਿਤੇ ਵੱਲ ਹੋਏ ਨੇ। ਹਾਂਜੀ ਆ ਪੱਠੇ ਨੇ ਤੇ ਪੂਰਾ ਕਿੱਲਾ ਪੱਠਿਆਂ ਦਾ ਔਰ ਅਸੀਂ ਖੋਤੀ ਨੂੰ ਵਿੱਚ ਹੀ ਛੱਡਨੇ ਖੁੱਲੀ ਮੈਂ ਕਿਹਾ ਪੀ ਖਾ ਜਿੰਨੇ ਦਿਲ ਨਹੀਂ ਖਾ ਤੇ ਉਹਦਾ ਵੇਖਿਆ ਜੀ ਵਿੱਚ ਰੋਡ ਬਣਾਏ ਨੇ ਇੱਧਰ ਐਂ ਤੇ ਇੱਧਰ ਤੇ ਕਿਉਂਕਿ ਅਸੀਂ ਪੱਠੇ ਨਿੱਕੇ ਵੱਡੇ ਤੇ ਮੈਂ ਕਿਹਾ ਵੱਡੇ ਪਹਿਲੇ ਵੱਢ ਲਈਏ ਤੇ ਹੁਣ ਬਾਹਰ ਠੀਕ ਹੀ ਹੋ ਗਏ ਨੇ ਸਾਰੇ ਤਕਰੀਬਨ। ਹੋਰ ਤੁਹਾਨੂੰ ਆਪਣੀ ਕਣਕ ਵੀ ਵਹਾਨੇ ਆ ਜਿਹਨੂੰ ਆਏ ਤੋਂ ਕੋਈ 10-15 ਦਿਨ ਪਹਿਲੇ ਪਾਣੀ ਲਾਉਂਦੇ ਰਹੇ ਆ ਜੋਦਰਾ ਵਹਾਨੇ ਆ। ਪੱਠੇ ਤਾਂ ਚੰਗੇ ਹੋ ਗਏ ਨੇ ਮਾਸ਼ਾਅੱਲਾ। ਪੱਠੇ ਵੱਢਣ ਆਉਣੇ ਆ ਪਰ ਸਕੂਨ ਨਾਲ ਵੱਢਣੇ ਆ ਯਾਸ਼ੀ ਨਾਲ ਵੱਢਣੇ ਆ ਪਹਿਲੇ ਫਿਰਨੇ ਟੁਰਨੇ ਆ ਫਿਰ ਟੁਰ ਕੇ ਬਾਅਦ ਹੀ ਪੱਠੇ ਵੱਢਾਂਗੇ।
ਹਾਂਜੀ ਆ ਜੋਧਰਾ ਮਾਸ਼ਾਅੱਲਾ ਠੀਕ ਹੀ ਹੋ ਗਿਆ, ਪਹਿਲੇ ਪਤਲਾ ਆ ਤੇ ਫਿਰ ਪਾਣੀ ਲਾਇਆ ਖਾਦ ਸ਼ਾ ਪਾਈਏ ਠੀਕ ਹੋ ਗਿਆ ਹੁਣ। ਤੋਰਾ ਕਣਕ ਹੈ ਇਹ ਵੀ ਠੀਕ ਹੈ, ਐ ਤੋੜ ਤੱਕ ਜਾਂਦੀ ਹੈ ਨਾਲ ਨਾਲ। ਹੁਣ ਵੱਢ ਲਈਏ ਪੱਠੇ, ਫਿਰ ਮਿਲਣੇ ਆ ਤੁਹਾਨੂੰ ਟਾਈਮ ਹੀ ਤਕਰੀਬਨ 12 ਦਾ ਵੱਜ ਗਿਆ। ਮੇਰਾ ਦਿਲ ਵੱਢ ਲਈਏ ਚੌਖੀ ਵੀ ਨਾ ਫਰੀ ਟੁਰੀ ਕਿ ਲੇਟ ਹੀ ਨਾ ਹੋ ਜਾਈਏ। ਔਰ ਸਾਗ ਵੀ ਤੇਰਾ ਸਾਡੇ ਪੱਠਿਆਂ 'ਚ, ਤੇ ਜੇ ਕਿਸੇ ਭਰਾ ਸਾਗ ਸੂ ਖਾਣਾ ਹੋਇਆ ਦੱਸਿਓ, ਅਸੀਂ ਪਹੁੰਚਾ ਕੇ ਆਵਾਂਗੇ ਤੋੜ ਜਨਾਬ। ਵੇਖਿਆ ਜੀ ਹਾਂਜੀ ਫਿਲਹਾਲ ਖੋਤੀ ਸਾਗ ਲੱਗੀ ਖਾਣ। ਚਲੋ ਜੀ ਪੱਠੇ ਸੀ ਵਾੜ ਲੈਣੇ, ਖੋਤੀ ਦੇ ਲੱਦ ਲੈਣੇ ਤੇ ਖੋਤੀ ਰਾਹ ਪਾ ਦਿੱਤੀ। ਇਹ ਪੱਠੇ ਵੱਡੇ ਨੇ ਜਵਾਣਾ ਪੱਠਿਆਂ ਦਾ ਬੜਾ ਹੁੰਦਾ, ਵਿੱਚ ਕਮਾਦ ਹੁੰਦਾ, ਪਰਾਲੀ ਹੁੰਦੀ ਹੈ, ਸਿਆਲ ਵਿੱਚ ਇੰਨਾ ਕੋਈ ਬੇਭਾ ਹੁੰਦਾ। ਤੇ ਅੱਗੋਂ ਜਦੋਂ ਚੇਤਰ ਆਉਂਦਾ ਉਦੋਂ 3 4 5 ਬਾਣੇ ਬਣਨੇ ਪੈਂਦੇ ਨੇ। ਹੁਣ ਚੱਲਣੇ ਆ ਲੋਕ ਉੱਥੇ ਚਾਚੇ ਨੇ ਕਹਿ ਲੈਣੇ ਨੇ, ਚਾਚੇ ਨੂੰ ਪਤਾ ਹੋਣਾ ਕੰਮ ਮੁੱਕ ਗਿਆ ਮੈਂ ਉੱਠ ਖਲੋਵਾਂ। ਹੁਣ 100% ਵੇਲੀ ਆ ਗਏ ਹੋਣੇ ਨੇ, ਉਹਨਾਂ ਨੂੰ ਪਤਾ ਪੱਠੇ ਵੀ ਕੁਤਰ ਛੜੇ ਸੀ, ਪੱਠੇ ਲੈ ਵੀ ਆਂਦੀ ਹੋਣੇ ਸੂ। ਹੁਣ ਮੈਂ ਜਾਣਾ ਬਾਹਰ। ਅਸੀਂ ਵੇਲੀ ਪਹੁੰਚੇ ਆ, ਪੱਠੇ ਛੜ ਲਾ ਛੜੇ ਨੇ, ਚਾਚੂ ਜਾਣ ਕੋਣੀ ਹੈ ਘਰ ਹੀ ਲੰਮੇ ਪਏ ਨੇ ਤੇ ਪੱਠੇ ਲਾਏ ਨੇ। ਤੇ ਚਾਚੇ ਦੇ ਨਾ ਜਾਵਣ ਨਾਲ ਸਾਨੂੰ ਇੱਕ ਫਾਇਦਾ ਹੋ, ਪਤਾ ਕਿਹੜਾ ਫਾਇਦਾ ਹੋਇਆ ਤੁਹਾਨੂੰ ਦੱਸਣੇ ਆ। ਜੀ ਚਾਚੇ ਦੇ ਨਾ ਆਉਣ ਨਾਲ ਸਾਨੂੰ ਇਹ ਫਾਇਦਾ ਹੋ ਗਿਆ ਜੀ। ਹਾਂਜੀ ਕੀ ਚੀਜ਼ ਆਂਡਾ ਹੈ। ਅੱਗੇ ਚਾਚੂ ਜਾਣਾ ਇੱਥੇ ਹੁੰਦੇ ਨੇ, ਆਂਡੇ ਚੁੱਕ ਛਪਾ ਲੈਂਦੇ ਨੇ ਤੇ ਸਾਨੂੰ ਪਿਆ ਦਿੰਦੇ ਨੇ, ਕੁਕੜੀਆਂ ਦੇਣੀ ਕੋਣੀ ਅੰਡੇ ਪਤਾ ਨਹੀਂ ਕਿੱਧਰ ਜਾਂਦੇ ਨੇ, ਮੈਨੂੰ ਕੋਣੀ ਪਤਾ ਹੈ। ਤੇ ਅੱਜ ਵੇਲੇ ਸੁਬਾਹ ਦਾ ਚਾਚਾ ਵੇਲੀ ਕੋਣੀ ਆਇਆ, ਸਾਨੂੰ ਅੰਡਾ ਵੀ ਲੱਭ ਗਿਆ, ਪਤਾ ਨਹੀਂ ਕਿੱਥੇ ਆਰਡਰ ਲੈ ਆਨੇ, ਅੰਡੇ ਦੇਈ ਆਉਂਦੇ ਨੇ, ਵੇਚੀ ਆਉਂਦੇ ਨੇ, ਬਾਹਰੋਂ ਬਾਹਰ ਸਾਨੂੰ ਪਿਆ ਦਿੰਦੇ ਨੇ, ਕੋਣੀ ਕੁਕੜੀਆਂ ਦੇਣੀ ਕੋਣੀ, ਕੁਕੜੀਆਂ ਦੇਣੀ ਕੋਣੀ। ਅਬਲ ਚਾਚਾ ਪਹੁੰਚ ਆਇਆ ਵੇਲੀ, ਹੁਣ ਜੋ ਟਾਈਮ ਹੋਇਆ ਨਾ ਉਹਨੂੰ ਪਤਾ ਅੰਡਾ ਦੇ ਛੱਡਣਾ, ਕੁਕੜੀ ਨੇ ਆ ਗਿਆ। ਇੱਕ ਮਿੰਟ ਮੈਂ ਪੱਠੇ ਪਾਣਾ, ਪੱਠੇ ਪਾ ਕੇ ਤੁਹਾਨੂੰ ਮਿਲਾਣਾ ਚਾਚੇ ਨਾਲ। ਹਾਂਜੀ ਚਾਚਾ ਜੀ ਹੋਈ ਵਾਲ ਗੱਲ? ਹਾਂ ਵਾਲ ਗੱਲ ਹੈ। ਸਾਲਾ ਕੀ ਮਸਲਾ ਬਣ ਗਿਆ? ਮਸਲਾ ਬਣ ਗਿਆ ਮੇਜ਼ੇ ਦਾ। ਓਏ ਹੋਏ ਮੇਜ਼ੇ ਦਾ ਮਸਲਾ ਸਹੀ ਹੋ ਗਿਆ। ਚਲੋ ਬੰਨੋ ਨੇ ਫਿਰ। ਅੰਡੇ ਲੈਣਾ ਅਜੇ ਪੱਕੀ ਗੱਲ ਹੈ, 100% ਅੰਡਾ ਲੈਣਾ ਅਜੇ। ਵੇਖ ਲੋ ਸੁਬਾਹ ਦੇ ਲੰਮੇ ਪਏ ਨੇ, ਜੂ ਪਤਾ ਲੱਗਾ ਨੇ ਟਾਈਮ ਹੋ ਗਿਆ ਅੰਡੇ ਦਾ, ਹਵੇਲੀ ਪਹੁੰਚੇ, ਮੱਝਾਂ ਖੋਲ ਕੇ ਬੰਨਣ ਡੜ ਪਏ ਨੇ। ਹੁਣ ਮਲਕੜੀ ਕੋਠੜੀ ਵੜ ਜਾਣਾ ਨੇ। ਉਹ ਵੜ ਗਈ ਵੇ ਵੇ ਵੇ, ਉਹ ਵੜ ਗਏ ਜੇ, ਵੇਖੇ ਜੇ? ਵੇਖਿਆ ਜੇ, ਯਕੀਨ ਆਇਆ ਜੇ? ਹੁਣ ਵੇਖੋ ਕੀ ਬਣਦਾ। ਹਾਂ ਚਾਚਾ ਕੀ ਢੂੰਡ ਰਹੇ ਆ? ਉਹ ਮੈਂ ਵੀ ਵੇਖਾਂਗਾ ਯਾਰ ਭੋ ਕਿੰਨਾ ਕੁ ਰਹਿ ਗਿਆ। ਹਾਂ ਭੋ ਕਿੰਨਾ ਕੁ ਰਹਿ ਗਿਆ? ਭੋ ਤੇ ਬੇਬਾਜ ਸਾਡਾ ਹੀ ਪਿਆ। ਮੈਂ ਗੱਡੀ ਉਥੋਂ ਟੱਠੀ, ਮੈਂ ਵੇਖਣਾ ਪਿਆ, ਮੈਂ ਤਾਂ ਕਹਿੰਦਾ ਗੱਡੀ ਟਹਿ ਪਈ ਹੈ। ਆਹੋ ਗੱਡੀ ਤੇ ਸੁਬਾਹ ਹੀ ਟੈ ਪਈ, ਅਸੀਂ ਫਿਰ ਹੁਣ ਜਾਣ ਕਿਉਂ ਨਾ ਕੀਤਾ। ਹੋਰ ਤਾਂ ਨਹੀਂ ਕੋਈ ਸ਼ੈ ਖੜਾਚੀ ਤੁਹਾਡੀ? ਨਹੀਂ ਹਲੋ ਚਲੋ ਸਹੀ ਹੈ। ਮੈਂ ਤਾਂ ਕੁਛ ਸ਼ੈ ਖੜਾਚੀ ਨੇ ਢੂੰਡਦੇ ਨੇ ਪਏ। ਕੋਈ ਸ਼ਾਇਦ ਯਾਰ ਖੜਾਚੀ ਮੇਰੀ। ਹਾਂ ਸਹੀ ਹੈ। ਢੂੰਡਣਾ। ਅੱਛਾ ਤੇ ਬੁਖਾਰ ਵੱਲ ਹੋਇਆ ਕੋਣੀ ਜੀ? ਉਹ ਬੁਖਾਰ ਯਾਰ ਵਾਲੀ ਹੈ ਮੇਰਾ, ਮੈਨੂੰ ਯਾਰ ਮੇਰਾ ਰਾਦੀ ਲਾ ਸੜਨ। ਹਾਂ ਕੀ ਮਸਲਾ ਬਣਿਆ? ਮਸਲਾ ਮੇਰੇ ਦਾ ਬਣਿਆ, ਮੇਰਾ ਸੜਨ ਲੱਗ ਪਿਆ, ਜਲਨ ਕਰਨ ਲੱਗ ਪਿਆ। ਚਲੋ ਸਹੀ ਹੈ ਫਿਰ ਬਾਹਰ ਆ ਜਾਓ, ਅੰਦਰ ਕਿਤੇ ਕਰ ਦਿਓ ਕੋਸ਼ੜੀ ਕਰਨਾ। ਮੇਰਾ ਮਾਸ਼ਾਅੱਲਾ ਹੈ ਤੂੰ। ਔਰ ਨਹੀਂ ਕੱਖ ਨਹੀਂ ਹੁੰਦਾ, ਮੇਜ਼ੇ ਦੇ ਮਸਲਾ ਹੈ, ਕਿਹੜਾ ਹੋਰ ਮਸਲਾ ਬਣ ਗਿਆ। ਤੇ ਬਾਹਰ ਉੱਥੇ ਧੁੱਪੇ ਪੈਣੇ, ਧੁੱਪ ਵੀ ਅੱਲਾ ਪਾਕ ਨੇ ਕੱਢੀ ਥੋੜੀ ਜਿਹੀ। ਮੇਰੇ ਦਾ ਮਸਲਾ ਹੀ ਬਣਿਆ। ਵੇਖਿਆ ਧੁੱਪ? ਹਾਂਜੀ ਵੇਖਿਆ ਤੇ ਚਾਚਾ ਅੰਡੇ ਤੇ ਆਇਆ ਕਿ ਨਹੀਂ ਬਾਹਰ। ਚਾਚੇ ਨੂੰ ਆਈ ਨਹੀਂ ਦੱਸਣਾ ਕੋਈ ਕੁੜੀ ਅੰਡਾ ਦਿੱਤਾ। ਤੂੰ ਅੱਜ ਇਹਨਾਂ ਦੇ ਕੋਲ ਜਾ ਕੇ ਬਹਿੰਦਾ ਨਾ ਤੇ ਫਿਰ ਮੈਂ ਅੰਦਰੋਂ ਅੰਡਾ ਕੱਢ ਕੇ ਖੜਨਾ। ਅੱਜ ਆਜੀ ਨੇ ਸਾਹਮਣੇ ਦੱਸਣਾ ਵੀ ਚਾਚਾ ਅੰਡੇ ਦਾ ਕੰਮ ਕਰਦਾ, ਚਾਚਾ ਅੰਡੇ ਛੁਪਾਉਂਦਾ। ਮੈਂ ਤੇ ਛੁਪਾ ਗਿਆ, ਵੇਖਿਓ ਇਹ ਛੁਪਾ ਗਿਆ। ਪਰ ਮੈਨੂੰ ਪਤਾ ਆ ਹੁਣ ਚਾਚੇ ਨੇ। ਚਾਚਾ ਪਾਸੜੇ ਨੇ ਪੱਠੇ ਛੱਡਦੇ, ਹੁਣ ਕੀ ਪਿਆ ਕਰਨਾ? ਇੱਧਰ ਥੋੜੇ ਕੋਠੀ ਵੱਲ ਜਾਂਦੇ ਨਹੀਂ ਭੱਜ ਭੱਜ ਕੇ। ਬੇਸ਼ੱਕ ਜਿੰਨੇ ਫੇਰ ਭਜਨ ਲੱਭਣਾ ਕੋਣੀ ਨੇ।
ਚਾਚਾ ਅੰਡਾ ਲੈ ਕੁੱਕੜੀ ਦਿੱਤਾ ਵਾ ਚਾਚੇ ਨੂੰ ਦੇ ਉਹਨੂੰ ਬਾਹਰ ਹੋਇਆ ਹੈ ਉੱਥੇ ਅੰਦਰ ਹੀ ਪਿਆ ਕਿ ਚਾਚਾ ਦੇ ਘਰ ਆਇਆ ਤੇ ਅੰਡਾ ਵੀ ਲੱਭ ਗਿਆ ਭੋਤ ਹੀ ਪਿਆ ਜਿੱਥੇ ਅੱਗੇ ਦਿੰਦੀ ਹੈ ਕਿ ਪਤਾ ਨਹੀਂ ਆ ਚਾਚਾ ਲੇਟ ਹੋਇਆ ਕੱਢੋ ਰਾਮ ਨੂੰ ਦਿਓ ਪੁੱਛੇ ਯਾਰ ਦੂਜੇ ਕਿੱਥੇ ਛਪਾਏ ਜੋ ਪਹਿਲਾਂ ਦੱਸੋ ਕਿੱਥੇ ਛਪਾਏ ਜੀ ਛਪਾਏ ਚੱਲ ਨਾ ਛਪਾਏ ਜੀ ਆ ਚੋਰ ਲਪਿਆ ਗਿਆ ਆਂਡਿਆਂ ਦਾ ਚੱਲ ਯਾਰ ਜਾ ਚੱਲ ਯਾਰ ਜਾ ਲੋ ਖਾਣਾ ਜੇ ਨਹੀਂ ਮੈਂ ਨਹੀਂ ਖਾਂਦਾ ਅਬ ਤੇਰੇ ਖਾਦੇ ਨੇ ਜੋੜੇ ਬਤੇਰੇ ਨੇ ਹੋ ਜਾਂਦਾ ਮੈਂ ਅਸੀਂ ਜਨਾਬ ਕਸਮ ਵਾਲੀ ਗੱਲ ਹੈ ਜੋ ਜਹਾਨੀ ਕੁਕੜੀਆਂ ਨੂੰ ਗੋਲੀਆਂ ਦੇ ਫਲਾਣਾ ਟਿੱਕਾ ਲਾਂਡਿਆਂ ਵਾਲਾ ਪਰ ਆ ਨਹੀਂ ਪਤਾ ਬਿੱਲਾ ਪੈ ਜਾਂਦੇ ਆਣਿਆਂ ਉਹ ਚਾਪਾ ਚਾਚਾ ਇਹਦੇ ਕੰਮ ਕਿਉਂ ਕਰਨਾ ਹੈ ਕਿਉਂ ਕਰਨਾ ਹੈ ਮੈਂ ਕਿੱਥੇ ਕਰਨਾ ਮੈਨੇ ਕਿਉਂ ਕਰਨਾ ਇਹਦੇ ਕੰਮ ਚਾਚਾ ਯਾਰ ਹੈ ਬਈ ਤੇ ਬੰਦ ਜੜਾ ਰੱਖ ਲੈਂਦਾ ਨਾ ਦੁੱਧ ਚ ਪਾ ਲੈਂਦਾ ਦੁੱਧ ਦੇ ਨਾਲ ਉਹ ਮੈਂ ਨਹੀਂ ਕਦੇ ਛਪਾਏ ਨਾ ਮੈਂ ਦਿਹਾੜਾ ਕਦੇ ਰੱਖਿਆ ਹੀ ਓਹੋ ਚਾਚਾ ਸ਼ਾਮੀ ਬਹਿ ਕੇ ਆਖਿਆ ਇਹਨਾਂ ਨੂੰ ਕੋਈ ਗੋਲੀਆਂ ਦਿਓ ਭਾਵੇਂ ਸਰਦੀ ਹੈ ਤਾਂ ਨਹੀਂ ਅੰਡੇ ਦੇ ਰਹੀਆਂ ਫਲਾਣਾ ਕੰਮ ਕਰੋ ਨੇ ਇਹ ਨਹੀਂ ਪਤਾ ਚਾਚੇ ਦੀ ਅੰਡਰਗਰਾਉਂਡ ਅੰਡੇ ਕਰੀ ਜਾਂਦੇ ਨੇ ਓ ਚਾਚਾ ਆਈ ਅੱਜ ਮੈਂ ਹੀ ਖਾਵਾਂਗਾ ਆਂਡੇ ਵਾਲੇ ਆਂਡਾ ਲੈ ਲਓ ਆਂਡਾ ਜਿਆਦਾ ਹੋ ਜਾਂਦਾ ਆਂਡਾ ਆਂਡੇ ਵਾਲੇ ਮਿਸਰੀ ਕੁਕੜੀਆਂ ਦੇ ਆਂਡੇ ਮੇਰੇ ਵੇਚਾਈ ਮਾਰਨਾ ਮੈਂ ਵੇਚਾਂ ਵੇਲ ਚਾਈ ਸੁਬਾਹ ਦੇ ਜੁੱਲੇ ਹੀ ਬੜੇ ਨੇ ਮੈਨੂੰ ਬਹਾਰ ਹੈ ਮੇਰਾ ਮੇਰਾ ਨਹੀਂ ਕੰਮ ਕਰ ਰਿਹਾ ਮੈਨੂੰ ਸਰਦੀ ਲੱਗੀ ਹੈ ਜੇ ਅੱਜ ਪਹਿਲੇ ਲੰਮੇ ਪੇ ਰਹੇ ਨੇ ਕੁੜੀ ਨੇ ਯਾਦ ਆਂਡੇ ਦਾ ਤੇ ਕਿਰੇ ਭੁੱਲ ਕੇ ਜ਼ੇਨ ਚ ਆਇਆ ਨਾ ਮਾਰੋ ਟਾਈਮ ਹੀ 2 ਦਾ ਹੋ ਗਿਆ ਕੁਕੜੀ ਆਂਡਾ ਵੀ ਦੇ ਛੜਾਉਣਾ ਫਿਰ ਭੱਜੇ ਨੇ ਉੱਠ ਕੇ ਤੇ ਜੂ ਆ ਕੇ ਮੱਝਾਂ ਖੋਲ ਕੇ ਬੰਨਣ ਡੜ ਪੈਣੇ ਖੁਰਲੀ ਤੇ ਠੀਕ ਹੁਣ ਕਿਸੇ ਬਹਾਨੇ ਨਾਲ ਹੀ ਵੜਨਾ ਆ ਨਾ ਵੇਲੀ ਵਿੱਚ ਤੇ ਮੱਝਾਂ ਬਣ ਕੇ ਸਿੱਧੇ ਕੋਠੜੀ 'ਚ ਗਏ ਨੇ ਚਾਚਾ ਸੁਣ ਤੁਸੀਂ ਮੇਰੀ ਗੱਲ ਮਜ਼ਾਕ ਤੋਂ ਇਲਾਵਾ ਕਸਮ ਵਾਲੀ ਗੱਲ ਮਜ਼ਾਕ ਨੂੰ ਛੱਡ ਕੇ ਤੇ ਤੂੰ ਮੈਨੂੰ ਇੰਨੀ ਗੱਲ ਦੱਸ ਜਿਹੜੇ ਆਂਡੇ ਚੁੱਕਣਾ ਹੈ ਤੇ ਕਿੱਧਰ ਕਰਨਾ ਹੈ ਤਸਮ ਮਜ਼ਾਕ ਤੋਂ ਇਲਾਵਾ ਕਿਤੇ ਕਰਦਾ ਦੇ ਫਿਰ ਦਾ ਹਲਾ ਕਿੰਨੂੰ ਦਿੰਦੇ ਹੋ ਜਿਹਨੇ ਵੀ ਦਿੰਦਾ ਯਾਰ ਇੱਕ ਸਹੀ ਹੋ ਗਿਆ ਤੇ ਕਿੰਨੇ ਦਾ ਆਂਡਾ ਸੇਲ ਕਰਦੇ ਹੋ ਇੱਕ 30 ਰੁਪਏ ਦਾ ਕਿੰਨੇ ਦਾ 30 ਰੁਪਏ ਦਾ ਕਰਮਾ ਲੋ ਵਲੈਤੀ 30 ਰੁਪਏ ਦਾ ਲੱਭਦਾ ਤੇ ਪੈ 60 ਰੁਪਏ ਦਾ ਆਂਡਾ ਜਿਹੜਾ ਤੁਸੀਂ 30 ਰੁਪਏ ਦੀ ਸੇਲ ਲਾਈ ਰੱਖੀ 30 ਰੁਪਏ ਦਾ ਸੁਣ ਲਿਆ ਤੇ 30 ਰੁਪਏ ਦਾ ਅੱਗੇ ਆਂਡਾ ਸੇਲ ਹੁੰਦਾ ਹੈ ਕੰਪਨੀ ਵਿੱਚ ਵਾਹ ਸੁਭਾਨ ਅੱਲਾ ਅਸੀਂ ਤੇ ਦਵਾਈਆਂ ਦੇ ਦੇ ਕੇ ਕੁਕੜੀਆਂ ਨੂੰ ਟਿੱਕੇ ਲਾ ਲਾ ਕੇ ਆਂਡੇ ਨਹੀਂ ਦਿੰਦੀਆਂ ਪਰ ਇਹ ਨਹੀਂ ਪਤਾ ਆਂਡੇ ਕਿ ਸੇਲ ਹੋ ਰਹੇ ਨੇ ਅਸੀਂ ਜਨਾਬ ਆਂਡਾ ਲਾ ਲਿਆ ਤੇ ਘਰ ਜਾ ਕੇ ਉਬਾਲ ਕੇ ਖਾਂਦੇ ਆ ਕਿ ਪਾਲਾ ਛੜਾ ਪੱਠੇ ਤੇ ਅੱਜ ਅਸੀਂ ਵੱਡੇ ਨੇ ਆ ਚਾਚਾ ਮੋਹ ਹੀ ਲੈ ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਨੇ ਇਨਸ਼ਾਅੱਲਾ ਸਵੇਰ ਮਿਲਾਂਗੇ ਨਵੀਂ ਵੀਡੀਓ ਵਿੱਚ ਆਪਣੇ ਖਿਆਲ ਰੱਖਿਓ ਆਂਡੇ ਵਾਲੀ ਸਰਕਾਰ